एक सेवा, एक सुख, एक सिक्ख्या। ਇਹ ਕਰਮਾਂ ਤੋਂ ਬਗੈਰ ਨਹੀਂ ਮਿਲਦੀ, ਜੋ ਮਰਜ਼ੀ ਬੰਦਾ ਕਰੀ ਜਾਵੇ। ਮੈਨੂੰ ਕਿੰਨੇ ਸਾਲ ਹੋ ਗਏ ਸੀ, ਮੈਂ ਅੰਮ੍ਰਿਤ ਛਕਣ ਕਰਦਾ ਸੀ ਤੇ ਮਗਰੋਂ ਆ ਗਿਆ ਆਪਣਾ ਕਰੋਨਾ। 3 ਸਾਲ ਮੈਨੂੰ ਲੰਘ ਗਿਆ ਫਿਰ। ਹੁਣ ਮੈਂ ਆਣ ਕੇ ਅੰਮ੍ਰਿਤ ਛਕਿਆ ਤੇ ਹੁਣ ਮੈਂ ਗੁਰੂ ਧਾਰ ਬਣਿਆ। ਮੇਰੇ ਸਾਰੀ ਸੇਵ ਕੀਤੀ ਸੀ, ਐਨ ਸੀ। ਹੁਣ ਸਿੰਘ ਸਾਜੀ ਕਹਿੰਦੇ ਪਰ ਜੋ ਇਹ ਚੀਜ਼ ਹੁਣ ਨਜ਼ਾਰਾ ਹੈ ਨਾ, ਪਹਿਲਾਂ ਨਜ਼ਾਰਾ ਹੈ ਨਹੀਂ। ਮੈਂ ਸੋਚਦਾ ਸੀ ਵੀ ਜੇ ਕਿਤੇ ਪਹਿਲਾਂ ਤੂੰ 25-30 ਸਾਲ ਪਹਿਲਾਂ ਅੰਮ੍ਰਿਤ ਛਕਿਆ ਹੁੰਦਾ, ਖਰਾ ਰੱਬ ਦੇ ਕੋਈ ਰੰਗ ਹੋਰ ਹੋ ਜਾਣਾ ਸੀ। ਜਿਹੜੇ ਨਵੀਂ ਪੀੜ੍ਹੀ ਨੂੰ ਕੀ ਸਲਾਹ ਦੇਣੀ ਚਾਹੁੰਦੇ, ਕੀ ਉਹਨਾਂ ਨੂੰ ਕਹੇ? ਵੀ ਗੁਰੂ ਘਰ ਨਾਲ ਜੋੜ ਕੇ ਰੱਖੋ, ਜਿੰਨਾ ਵੀ ਤੁਹਾਡੇ ਕੋਲ ਸਿੱਖਿਆ ਤੇ ਐਨ ਪੂਰੇ ਹੋ ਜਾਓ। ਸੇਵਾਦਾਰਾਂ ਨਾਲ ਗੱਲਬਾਤ ਚੱਲ ਰਹੀ ਆ। ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਇੱਥੇ ਸਾਗ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਕਹਿੰਦੇ ਅਦਾ ਕੀਤਾ ਆ। ਕੀ ਨਾਮ ਹੈ ਜੀ? ਮੇਰਾ ਨਾਮ ਪਰਮਜੀਤ ਸਿੰਘ ਗਿੱਲ। ਸੋ ਨਗਰ ਕੀਰਤਨ ਦੀਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ। ਸੋ ਤੇ ਤੁਸੀਂ ਇਹ ਸੇਵਾ ਦੇ ਵਿੱਚ ਲੱਗੇ ਆ, ਕਿੰਨੇ ਕੁ ਦਿਨ ਲੱਗ ਗਏ ਇਹ ਸਾਗ ਦੀ ਪੂਰੀ ਜਿਹੜੀ ਹੈ ਕਾਰਵਾਈ ਪਾਉਣ ਨੂੰ? ਸੇਵ ਨੂੰ ਸੇਵ ਕਰਦੇ ਕਰਕੇ 2-3 ਦਿਨ ਲੱਗ ਗਏ ਇਹਨਾਂ ਨੂੰ। ਠੀਕ ਹੈ। ਹਾਂ, ਬਹੁਤ ਮਿਹਨਤ ਕੀਤੀ ਆ। ਅਦਰਕ ਛਿੱਲਣਾ, ਕੱਟਣਾ, ਲਸਣ ਕਰਨਾ, ਤੜਕਾ ਲਾਉਣਾ, ਬਹੁਤ ਕੰਮ ਔਖਾ ਹੈ। ਤੁਸੀਂ ਇਕੱਲਿਆਂ ਨਹੀਂ ਕੀਤਾ ਜਾਂ ਨਾਲ ਹੋਰ ਵੀ ਮਦਦ ਮਿਲੀ? ਨਾ ਹੋਰ ਮੇਰੀ ਇੱਥੇ ਆਪਣਾ ਨਾਲ ਡਾਕਟਰ ਸੀ, ਗੁੱਡੀ ਨਾਲ, ਨਹੀਂ ਮੇਰੀ ਵਾਈਫ ਸੀ ਨਾਲ। ਹਾਂਜੀ। ਕੀ ਨਾਮ ਹੈ ਮਾਤਾ ਜੀ ਤੁਹਾਡਾ? ਸਤਿ ਸ੍ਰੀ ਅਕਾਲ, ਨਰਿੰਦਰ ਕੌਰ। ਸੋ ਤੁਸੀਂ ਨਾਲ ਜਿਹੜਾ ਮਿਲ ਕੇ ਲਸਣ ਅਦਰਕ ਛਿਲ ਕੇ ਤੇ ਫਿਰ ਘੋਟਿਆ ਕਿੰਨੇ ਆ? ਕੁੱਟਿਆ ਸਾਡੇ ਕੋਲ ਕੁੜੀ ਜਸਵੀਰ, ਉਹਨੇ ਕੁੱਟਿਆ ਆਣ ਕੇ ਫਿਰ। ਠੀਕ ਆ। ਕਿਉਂ ਸਾਡੀ ਤਾਂ ਹੋ ਗਈ ਬਸ ਫੇ ਥੱਕ ਹੋ ਜਾਂਦਾ ਆ ਨਾ। ਸਿਆਣਾ ਸਰੀਰ ਆ, ਕੀ ਕਰੇ ਹੁਣ ਦੱਸੋ ਭਾਈ। ਇਹ ਵੀ ਇੱਥੇ ਆ ਕੇ ਵੀ ਸੇਵਾ ਜਿਹੜੀ ਕਰਨੀ ਭੁੱਲੇ ਨਹੀਂ। ਇਹ ਜਿਹੜੀ ਸੇਵਾ ਹੈ ਨਾ, ਇਹ ਤਾਂ ਇੱਕ ਸੇਵਾ, ਇੱਕ ਸੁੱਖ, ਇੱਕ ਸਿੱਖਿਆ। ਇਹ ਕਰਮਾਂ ਤੋਂ ਬਗੈਰ ਨਹੀਂ ਮਿਲਦੀ, ਜੋ ਮਰਜ਼ੀ ਬੰਦਾ ਕਰੀ ਜਾਵੇ। ਕਿਸਮਤ ਵਾਲੇ ਆ। ਇੱਕ ਕਿਸਮਤ ਵਾਲੇ ਨੂੰ ਮਿਲਦੀ ਹੈ ਸੇਵਾ। ਜੇ ਅਸੀਂ ਦਾਨ ਤਾਂ ਭਰ ਦੇਣਾ ਆ, ਦਾਨ ਨਹੀਂ ਕਰਨਾ ਭਾਵੇਂ ਕੁਝ ਵੀ ਹੋ ਜਾ। ਹਾਂਜੀ। ਤੋ ਕੀ ਜਿਹੜੇ ਨਵੀਂ ਪੀੜ੍ਹੀ ਨੂੰ ਕੀ ਸਲਾਹ ਦੇਣੀ ਚਾਹੁੰਦੇ, ਕੀ ਉਹਨਾਂ ਨੂੰ ਕਹੇ? ਵੀ ਗੁਰੂ ਘਰ ਨਾਲ ਜੋੜ ਕੇ ਰੱਖੋ, ਜਿੰਨਾ ਵੀ ਤੁਹਾਡੇ ਕੋਲ ਸਿੱਖਿਆ ਤੇ ਐਨ ਪੂਰੇ ਹੋ ਜਾਓ। ਅੰਮ੍ਰਿਤ ਛਕੋ, ਸਾਰੇ ਤੋਂ ਬੜੀ ਅੱਛਾ। ਮੈਨੂੰ ਕਿੰਨੇ ਸਾਲ ਹੋ ਗਏ ਸੀ, ਮੈਂ ਅੰਮ੍ਰਿਤ ਛਕਣ ਕਰਦਾ ਸੀ ਤੇ ਮਗਰੋਂ ਆ ਗਿਆ ਆਪਣਾ ਕਰੋਨਾ। 3 ਸਾਲ ਮੈਨੂੰ ਲੰਘ ਗਿਆ ਫਿਰ। ਠੀਕ ਹੈ। ਹੁਣ ਮੈਂ ਆਣ ਕੇ ਅੰਮ੍ਰਿਤ ਛਕਿਆ ਤੇ ਹੁਣ ਮੈਂ ਗੁਰੂ ਧਾਰ ਬਣਿਆ। ਬੜੀ ਗੁਰੂ ਦੀ ਕਿਰਪਾ ਹੋਈ। ਮੇਰੇ ਸਾਰੀ ਸੇਵ ਕੀਤੀ ਸੀ, ਐਨ ਸੀ। ਹੁਣ ਸਿੰਘ ਸਾਜੀ ਕਹਿੰਦੇ ਪਰ ਜੋ ਇਹ ਚੀਜ਼ ਹੁਣ ਨਜ਼ਾਰਾ ਹੈ ਨਾ, ਪਹਿਲਾਂ ਨਜ਼ਾਰਾ ਹੈ ਨਹੀਂ। ਇੰਨਾ ਤਬਦੀਲ ਆਪਣੇ ਆਪ ਨੂੰ ਮਹਿਸੂਸ ਮੈਂ ਕਿਹਾ ਪੁੱਛੋ ਕੁਛ ਨਾ ਤੁਸੀਂ। ਮੈਂ ਸੋਚਦਾ ਸੀ ਵੀ ਜੇ ਕਿਤੇ ਪਹਿਲਾਂ ਤੂੰ 25-30 ਸਾਲ ਪਹਿਲਾਂ ਅੰਮ੍ਰਿਤ ਛਕਿਆ ਹੁੰਦਾ, ਖਰਾ ਰੱਬ ਦੇ ਕੋਈ ਰੰਗ ਹੋਰ ਹੋ ਜਾਣਾ ਸੀ। ਚਲੋ ਕਿਰਪਾ ਕੀਤੀ ਹੈ ਮਾਲਕ ਨੇ, ਬਹੁਤ ਅਪਾਰ ਕਿਰਪਾ। ਬਹੁਤ ਕਿਰਪਾ ਕੀਤੀ। ਬੜੀ ਸੇਵਾ ਆ ਤੁਹਾਡੀ ਜੀ। ਇਸ ਉਮਰੇ ਵੀ ਆ ਕੇ ਤੁਸੀਂ ਲੱਗੇ ਰਹੇ ਨੇ। ਕੀ ਉਮਰ ਆ ਜੇ ਤੁਸੀਂ ਦੱਸਣਾ ਚਾਹੋ ਤਾਂ? ਮੇਰੀ 78 ਹੈ। 78। ਹਾਂਜੀ। ਮੋਢੇ ਨਹੀਂ ਥੱਕਦੇ, ਖਿੱਚੀ ਜਾਂਦੇ ਕੰਮ। ਨਾ ਹਾਲੇ ਦਿਨ ਬਾਅਦ ਬਿਲਕੁਲ ਦਿਲ ਤੋਂ ਜਵਾਨ ਚਾਹੀਦਾ ਬੰਦਾ। ਦਿਲ ਤੋਂ ਜਮਾਨ ਚਾਹੀਦਾ। ਹਾਂਜੀ। ਹੱਦਾਂ ਦੀਆਂ ਕੁੜੀਆਂ ਕੰਮ ਕਰਦੀਆਂ, ਇਹਨਾਂ ਪਿੱਛੇ ਸਿੱਟ ਦੇਈਦਾ ਝੱਟ। ਕਹਿਣਾ ਨਹੀਂ ਲੰਮਾ ਕਰਦਾ ਚਲੋ। ਹਾਂਜੀ। ਬੜੀ ਕਿਰਪਾ ਹੈ। ਧੰਨਵਾਦ ਮਾਤਾ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰਾਂ ਨਾਲ ਗੱਲਬਾਤ ਚੱਲ ਰਹੀ ਆ। ਮੱਕੀ ਦੀ ਰੋਟੀ ਸਾਗ ਵਾਲੇ ਬੂਥ ਦੇ ਵਿੱਚ ਆ। ਇੱਥੇ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਆ ਉਹ ਸੇਵਾਵਾਂ ਕਰ ਰਹੀਆਂ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ? ਸੁਖਜੀਤ ਕੌਰ। ਸੋ ਤੁਸੀਂ ਇਹ ਸਾਰੇ ਜਾਣੇ ਮਿਲ ਕੇ ਮੱਕੀ ਦੀਆਂ ਰੋਟੀਆਂ ਦੀਆਂ ਸੇਵਾਵਾਂ ਕਰ ਰਹੇ, ਕਿੰਨੇ ਦਿਨਾਂ ਤੋਂ ਲੱਗੇ ਹੋਏ ਸੀਗੇ? ਪਲੈਨਿੰਗ ਤਾਂ ਕਹਿ ਲਓ ਕਿ ਮਹੀਨਾ ਕੀ ਹੋ ਗਿਆ ਕਰਦਿਆਂ ਨੂੰ, ਪਰ ਐਕਚੁਅਲੀ ਸੇਵਾ 1 ਵੀਕ ਤੋਂ ਸ਼ੁਰੂ ਹੋਈ ਆ। ਸੋ ਹਰ ਸਾਲ ਤੁਸੀਂ ਇੱਥੇ ਇਹ ਜਿਹੜੀਆਂ ਇਸ ਨਗਰ ਕੀਰਤਨ ਦੇ ਸੇਵਾਵਾਂ ਚਾਹੁੰਦੇ ਹੋ? ਵਾਹਿਗੁਰੂ ਦੀ ਕਿਰਪਾ ਨਾਲ ਹਾਂਜੀ ਕਾਫੀ ਸਾਲਾਂ ਤੋਂ ਸੇਵਾ ਚੱਲ ਰਹੀ ਆ ਤੇ 1-2 ਸਾਲ ਵਿੱਚ ਕੋਵਿਡ ਕਰਕੇ ਨਹੀਂ ਹੋ ਸਕੀ, ਪਰ ਆਪਸ਼ਨ ਕਈ ਵਾਰ ਡਿਫਰੈਂਟ ਹੁੰਦੀ। ਮੱਕੀ ਦੀ ਰੋਟੀਆਂ ਤੋਂ ਬਿਨਾਂ ਕਈ ਵਾਰ ਕੁਝ ਛੋਲੇ ਭਟੂਰੇ ਹੁੰਦੇ ਜਾਂ ਕੁਛ ਨਾ ਕੁਛ, ਪਰ ਪਰਮਾਤਮਾ ਆਪਣੀ ਸੇਵਾ ਆਪ ਹੀ ਲੈ ਲੈਂਦੇ ਆ। ਸੋ ਸਾਰੇ ਜਾਣੇ ਸਾਰੇ ਪਰਿਵਾਰ ਮਿਲ ਕੇ ਜਿਹੜੀ ਇਹ ਸੇਵਾ ਦੇ ਵਿੱਚ ਲੱਗਦੇ ਨੇ? ਹਾਂਜੀ ਹਾਂਜੀ, ਸਾਰੇ ਪਰਿਵਾਰ ਮਿਲ ਕੇ। ਖਾਸ ਵਿਚਾਰ ਖਰਚਾ ਫੈਮਿਲੀ ਦਾ ਆ, ਪਰ ਅਸੀਂ ਸਾਰੇ ਰਲ ਕੇ ਬਹੁਤ ਕਰਦੇ ਨੇ। ਆ ਦੇਖ ਚੰਗਾ ਫੈਮਿਲੀ ਤੁਹਾਨੂੰ ਫੈਨ ਵਾਲਿਆਂ ਚ ਹੋਈਆਂ ਤੇ ਬਾਕੀ ਸੇਵਾ ਬਾਕੀ ਬਾਬਾ ਜੀ ਨੂੰ ਪਤਾ ਹੀ ਆ, ਜਾਣੀ ਜਾਣਾ ਜਿਹਨਾਂ ਜਿਹੜੇ ਕਰਦੇ ਆ। ਸੋ ਕਿੰਨੀਆਂ ਜਿਹੜੀਆਂ ਮੱਕੀ ਦੀਆਂ ਰੋਟੀਆਂ, ਜੇ ਕੋਈ ਗਿਣਤੀ ਮਿਣਤੀ ਹੈ? 1000 ਰੋਟੀ ਬਣਾਈ, 7-8000 ਮੱਕੀ ਦੀ ਰੋਟੀ ਬਣਾਈ ਹਰ ਸਾਲ ਹੀ ਜਿਹੜਾ ਇਸ ਤਰੀਕੇ। ਇੱਕ ਗੱਲ ਹੋ ਰਹੀ ਕਿ ਇਹ ਕੋਈ ਵੀ ਇਕੱਲਾ ਸੇਵਾ ਨਹੀਂ ਕਰ ਸਕਦੇ, ਉਹ ਸਾਰੀਆਂ ਫੈਮਲੀਆਂ ਜਾਣਦੇ ਆ ਜਿਨ੍ਹਾਂ ਨੇ ਸੇਵਾ ਕੀਤੀ ਆ। ਇਹ ਰਲ ਮਿਲ ਕੇ ਹੀ ਕੰਮ ਕਰਨ ਵਾਲੇ ਆ, ਪ੍ਰਮਾਤਮਾ ਕਰਾਉਣ ਵਾਲਾ ਆ। ਹਾਂਜੀ, ਅਸੀਂ ਸਾਰੇ ਹੀ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਾਲ ਸੇਵਾ ਕਰਵਾਈ ਆ ਤੇ ਅੱਗੇ ਤੋਂ ਵੀ ਸਾਡਾ ਹਮੇਸ਼ਾ ਸਾਥ ਦਿੰਦੇ ਆ। ਕੀ ਕਹਿ ਰਹੇ ਸੀ ਭੈਣ ਜੀ? ਮੈਂ ਕਿਹਾ ਸਾਗ ਦੀ ਸੇਵਾ ਇਹ ਬਲਜੀਤ ਹੀ ਕਰਦੀ ਆ ਸਾਰੀ। ਸੋ ਪੂਰੇ ਦਾ ਪੂਰਾ ਸਾਗ ਤੁਸੀਂ ਤਿਆਰ ਕੀਤਾ? ਇਹ ਤਾਂ ਮੇਰੇ ਡੈਡੀ ਕਰਦੇ ਨਾਲ ਮੇਰੇ ਅੰਕਲ ਜੀ ਸਾਡੇ ਉਹ ਕਰਦੇ ਆ ਨਾਲ, ਆਂਟੀ ਬੀਜੀ ਬਾਪੂ ਜੀ ਬਣਾਉਂਦੇ ਆ ਬਹਿ ਕੇ। ਸਾਰੀ ਸਾਡੀ ਫੈਮਿਲੀ ਸਾਰੇ ਇਕੱਠੇ ਤੜਕਾ ਅੱਜ ਹੀ ਲੱਗ ਰਿਹਾ ਜਾਂ ਲਾ ਕੇ ਲੈ ਆਂਦਾ? ਲਾ ਕੇ ਲਿਆਂਦਾ।
ਸੋ ਵੇਖੋ ਜੀ ਬਹੁਤ ਵਧੀਆ ਸਾਰੇ ਪਰਿਵਾਰ ਮਿਲ ਕੇ ਸੇਵਾਵਾਂ 'ਚ ਲੱਗਦੇ ਆ। ਸੋ ਆਪਾਂ ਇਹ ਚੀਜ਼ਾਂ ਜਿਹੜੀਆਂ ਉਹ ਸਿੱਖੀਏ ਤਾਂ ਜੋ ਆਪਾਂ ਵੀ ਇਹਨਾਂ ਸੇਵਾਵਾਂ ਦੇ ਵਿੱਚ ਹਮੇਸ਼ਾ ਜਿਹੜੇ ਉਹ ਜੁੜਦੇ ਰਹੀਏ। ਸਾਡੀਆਂ ਮਾਵਾਂ ਭੈਣਾਂ ਧੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਥੇ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ।